ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੀ ਸੰਗਤ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਰੋਜ਼ਾਨਾ ਦੀ ਤਰ੍ਹਾਂ ਸਿਰ ਝੁਕਾ ਕੇ ਸਭ ਤੋਂ ਪਹਿਲੇ ਸਾਰੇ ਆਖੋ ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ। ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਜੋ ਆਪ ਜੀਆਂ ਨੇ ਕਿਰਪਾ ਕਰਕੇ ਬਖਸ਼ਿਸ਼ ਕਰਕੇ ਸਾਨੂੰ ਆਪਣੇ ਨੇਮ ਦੇ ਮੁਤਾਬਕ ਆਪਣੀ ਗੋਦ ਦੇ ਵਿੱਚ ਬਿਠਾਇਆ। ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਵਿਖੇ ਆਪਾਂ ਗੁਰੂ ਪਿਤਾ ਜੀ ਦੀ ਗੋਦ ਵਿੱਚ ਬੈਠੇ ਹਾਂ। ਬੇਅੰਤ ਸੰਗਤਾਂ ਪੀਟੀਸੀ ਸਿਮਰਨ ਦੇ ਮਾਧਿਅਮ ਰਾਹੀਂ ਆਪੋ ਆਪਣੇ ਘਰਾਂ 'ਚ ਦੇਸ਼ਾਂ ਵਿਦੇਸ਼ਾਂ 'ਚ ਜੁੜੀਆਂ ਨੇ। ਬੇਨਤੀ ਹੈ ਜਿਨ੍ਹਾਂ ਨੇ ਅਜੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਨਾਲ ਨਹੀਂ ਬਿਠਾਇਆ ਬਿਠਾਓ, ਔਰ ਸਾਡਾ ਜਿਹੜਾ YouTube ਚੈਨਲ ਹੈ ਇਹਨੂੰ ਸਬਸਕ੍ਰਾਈਬ ਕਰੋ। ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ ਇਹਨੂੰ ਸਬਸਕ੍ਰਾਈਬ ਕਰੋ ਤੇ ਇਹ ਜਿਹੜਾ ਲਿੰਕ 10-10 15-15 20-20 ਜਾਣਿਆਂ ਨੂੰ ਸ਼ੇਅਰ ਕਰੋ, ਔਰ ਉਹਨਾਂ ਨੂੰ ਵੀ ਕਹੋ ਇਹ ਲਿੰਕ 15-15 20-20 ਜਾਣਿਆਂ ਨੂੰ ਸ਼ੇਅਰ ਕਰਨ ਤਾਂ ਜੋ ਹੋਰ ਸੰਗਤਾਂ ਗੁਰੂ ਚਰਨਾਂ ਵਿੱਚ ਜੁੜ ਸਕਣ। ਤੁਸੀਂ ਅਜੇ ਤੱਕ ਆਪਣੇ ਮਿੱਤਰਾਂ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਬਾਹਰ ਬੈਠਿਆਂ ਨੂੰ ਇਸ ਸਮਾਗਮ ਦੇ ਬਾਰੇ ਸੁਨੇਹਾ ਦਿੱਤਾ ਹੈ ਕਿ ਨਹੀਂ ਦਿੱਤਾ? ਨਹੀਂ ਦਿੱਤਾ ਤੇ ਜ਼ਰੂਰ ਦਿਓ। ਔਰ ਜਿਨ੍ਹਾਂ ਨੇ ਸੁਨੇਹਾ ਦਿੱਤਾ ਹੈ ਕਿ 3 ਤੋਂ 4 ਇੱਦਾਂ ਰੋਜ਼ਾਨਾ ਸਤਸੰਗ ਹੁੰਦਾ ਹੈ, ਫਿਰ ਪੈਰਵਾਈ ਵੀ ਜ਼ਰੂਰ ਕਰੋ। ਪੁੱਛੋ ਬਈ ਤੁਸੀਂ ਕੀਰਤਨ ਸੁਣਦੇ ਹੋ ਕਿ ਨਹੀਂ ਸੁਣਦੇ? ਅੱਜ ਵੀਰ ਜੀ ਨੇ ਕੀ ਸੁਣਾਇਆ ਸੀ, ਭਾਈ ਸਾਹਿਬ ਨੇ ਕੀ ਸੁਣਾਇਆ ਸੀ, ਇੱਦਾਂ ਪੈਰਵਾਈ ਵੀ ਕਰੋ, ਕਿਉਂਕਿ ਬੜੀਆਂ ਖੁਸ਼ੀਆਂ ਮਿਲਦੀਆਂ ਨੇ ਗੁਰੂ ਰਾਮਦਾਸ ਜੀ ਦੀਆਂ ਜਿਹੜਾ ਸੰਗਤ ਨੂੰ ਜੋੜਦਾ ਹੈ। ਮਹਾਰਾਜ ਨੇ ਇੱਥੋਂ ਤੱਕ ਬਚਨ ਕੀਤੇ, ਕਹਿੰਦੇ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰੈ ਨਾਮ ਜਪਾਵੇ। ਗੁਰੂ ਰਾਮਦਾਸ ਬਾਬਾ ਦੀਪ ਸਿੰਘ ਬੜੇ ਖੁਸ਼ ਹੁੰਦੇ ਨੇ, ਕਹਿੰਦੇ ਮੈਂ ਵੀ ਉਹਨਾਂ ਦੀ ਚਰਨ ਧੂੜੀ ਲੋਚਨਾ ਜਿਹੜੇ ਆਪ ਜੁੜਦੇ ਨੇ ਤੇ ਹੋਰਨਾਂ ਨੂੰ ਜੋੜਦੇ ਨੇ। ਤੋ ਆਓ ਅੱਜ ਵੀ ਅਸੀਂ ਪਰਿਵਾਰਕ ਮੈਂਬਰ ਇਕੱਤਰਿਤ ਹੋਏ ਹਾਂ। ਅੱਜ ਦੀ ਪਰਿਵਾਰਕ ਮੀਟਿੰਗ ਦੀ ਪ੍ਰਾਰੰਭਤਾ ਕਰੀਏ। ਇੱਕ ਵਾਰੀ ਕਹਿ ਦਿਓ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਬੇਸ਼ੱਕ ਬਾਹਰ ਬਾਰਿਸ਼ ਬਹੁਤ ਹੈ, ਪਰ ਜਿਹੜੇ ਪ੍ਰੇਮ ਵਾਲੇ ਨੇ ਉਹ ਆਪਣੇ ਨੇਮ 'ਚ ਕਦੀ ਵੀ ਫਰਕ ਨਹੀਂ ਪੈਣ ਦਿੰਦੇ। ਬਾਰਿਸ਼ ਹੋਵੇ ਮੀਂਹ ਹੋਵੇ, ਸਿਹਤ ਠੀਕ ਹੈ ਨਹੀਂ ਠੀਕ, ਉਹ ਪਹੁੰਚ ਹੀ ਜਾਂਦੇ ਨੇ। ਤੇ ਜਦੋਂ ਫਿਰ ਮੌਸਮ ਦੀ ਵੀ ਬੰਦਾ ਪਰਵਾਹ ਨਾ ਕਰੇ, ਸਿਹਤ ਦੀ ਵੀ ਪਰਵਾਹ ਨਾ ਕਰੇ, ਨੇਮ ਨਿਭਾਈ ਜਾਵੇ, ਫਿਰ ਇਹੋ ਜਿਹੇ ਪ੍ਰੇਮ ਵੱਲ ਵੇਖ ਕੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਲੋਕ ਪਰਲੋਕ ਦੇ ਸੁੱਖਾਂ ਦੇ ਨਾਲ ਝੋਲੀਆਂ ਭਰ ਦਿੰਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਬਾਬਾ ਦੀਪ ਸਿੰਘ। ਮੈਂ ਗੱਲ ਸ਼ੁਰੂ ਕਰਾਂ। ਇੱਕ ਹਸਪਤਾਲ ਦੇ ਵਿੱਚ ਨਾ ਇੱਕ ਕਰੋਨਾ ਦਾ ਪੇਸ਼ੈਂਟ ਆਇਆ, ਮਰੀਜ਼ ਬਹੁਤ ਜ਼ਿਆਦਾ ਸੀਰੀਅਸ, ਤੇ ਡਾਕਟਰ ਨੇ ਕੀਤਾ ਕਿ ਇੱਕ ਮਰੀਜ਼ ਡਿਸਚਾਰਜ ਹੋਇਆ ਸੀ, ਛੁੱਟੀ ਲੈ ਕੇ ਗਿਆ, ਉਹਦੀ ਜਗ੍ਹਾ ਤੇ ਇਸ ਕਰੋਨਾ ਦੇ ਮਰੀਜ਼ ਨੂੰ ਹਸਪੀਟਲ 'ਚ ਦਾਖਲ ਕਰ ਲਿਆ। ਹਸਪੀਟਲ ਦਾ ਮਾਲਕ ਹੈ ਡਾਕਟਰ ਸ਼ਰਮਾ, ਉਹਨੇ ਉਸੇ ਵੇਲੇ ਤਤਕਾਲ ਜਾ ਕੇ ਨਾ ਖੁਦ ਉਸ ਮਰੀਜ਼ ਨੂੰ ਤੱਕਿਆ, ਆਕਸੀਜਨ ਦਿੱਤੀ, ਹੋਰ ਜਿਹੜਾ ਵੀ ਇਲਾਜ ਕਰਨਾ ਆਪਣੇ ਸਟਾਫ ਨੂੰ ਕਿਹਾ ਕਿ ਇਹਦੇ ਇਲਾਜ ਵਿੱਚ ਕੋਈ ਕਮੀ ਨਹੀਂ ਆਉਣੀ ਚਾਹੀਦੀ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਤੇ ਇਸ ਰੋਗੀ ਦਾ ਇਲਾਜ ਕਰਨਾ, ਇਲਾਜ ਵਿੱਚ ਕੋਈ ਕਮੀ ਨਾ ਆਵੇ, ਦੇਖਭਾਲ ਵਿੱਚ ਕੋਈ ਕਮੀ ਨਾ ਆਵੇ, ਤੇ ਇਹਦੇ ਕੋਲੋਂ ਕਿਸੇ ਵੀ ਦਵਾਈ ਦੇ ਪੈਸੇ ਨਹੀਂ ਲੈਣੇ। ਜਿਹੜਾ ਮਾਲਕ ਹੈ ਨਾ ਡਾਕਟਰ ਉਸ ਹਸਪਤਾਲ ਦਾ, ਡਾਕਟਰ ਸ਼ਰਮਾ, ਉਹਨੇ ਇੰਨੀ ਗੱਲ ਕਹਿਤੀ, ਇਹਦਾ ਇਲਾਜ ਬਿਲਕੁਲ ਫ੍ਰੀ ਕਰਨਾ, ਇਲਾਜ ਵਿੱਚ ਕੋਈ ਕਮੀ ਨਾ ਆਵੇ। ਇਹ ਨਹੀਂ ਕਿ ਜੇ ਫ੍ਰੀ ਇਲਾਜ ਕਰਨਾ ਤੇ ਵੇਖਣਾ ਨਹੀਂ, ਚੰਗੀ ਤਰ੍ਹਾਂ ਚੈੱਕ ਨਹੀਂ ਕਰਨਾ, ਨਹੀਂ, ਇਲਾਜ ਵੀ ਪੂਰਾ ਕਰਨਾ ਹੈ, ਤੇ ਇਲਾਜ ਦਾ ਤੇ ਦਵਾਈ ਦਾ ਕੋਈ ਵੀ ਪੈਸਾ ਇਹਦੇ ਕੋਲੋਂ ਲੈਣਾ ਨਹੀਂ। ਤਕਰੀਬਨ ਪਿਆਰਿਓ 15 ਦਿਨ ਉਸ ਮਰੀਜ਼ ਦਾ ਇਲਾਜ ਚੱਲਿਆ ਉਸ ਹਸਪਤਾਲ ਦੇ ਵਿੱਚ। ਗੱਲ ਬੜੀ ਪਿਆਰੀ ਸੁਣਨ ਵਾਲੀ ਗੱਲ ਜੇ, ਔਰ ਬੜੀ ਕੰਮ ਆਏਗੀ। 15 ਦਿਨ ਉਹਦਾ ਇਲਾਜ ਚੱਲਿਆ ਤੇ 15 ਦਿਨਾਂ ਦੇ ਬਾਅਦ ਨਾ
उस मरीज नूं छुट्टी मिलनी है ते बिल बनिया तकरीबन 2.5 लाख का 2.5 लाख। ते हुण प्यारिओ जदों बिल उस डॉक्टर दे जिहड़ा मालक है हस्पताल दा उहदे टेबल ते आया 2.5 लाख बिल, ते वो डॉक्टर ने ना अपने अकाउंट मैनेजर नूं बुलाया ते की आखिया, कहंदे इस व्यक्ति कोलों 2.5 पैसे भी नहीं लेने। 2.5 लाख बिल बने है ना, 2.5 पैसे भी नहीं लेने, और उस मरीज नूं तू मेरे कोल बुला के लिया। हुण जदों मरीज नूं लियांदा सामने ते मैनेजर नूं उहदे मूंह ते कराता ते इन्नी गल कही कि जदों भी इनू किसी दवा दारू दी इस हस्पताल चों लोड़ पवे इहदा इलाज बिल्कुल फ्री करना, इहदे कोलों रुपया भी नहीं लेना। हुण वो मरीज बड़ा हैरान, कहंदा डॉक्टर साहब की तुसी मैनू पहचाणदे हो? तुसी मेरी इन्नी हैल्प क्यों करदे, इन्नी मेरी मदद क्यों करदे, तुसी मैनू पछाणदे हो? ते डॉक्टर साहब पता की कहंदे, कहण लगे जरा ध्यान नाल सोचो। कहंदा हाँ मैनू इउं लगदा जिवें तुहाडा चेहरा ना थोड़ा थोड़ा जाणिया पछाणिया, तुहानू कदी किते वेखिआ। ते उस वेले डॉक्टर ने एक गल कही, कहंदा तुसी याद करो 2-2.5 साल पहले मैं जा रहा सा यात्रा वास्ते, कृष्ण भगवान दे अस्थान ते यात्रा वास्ते वृंदावन जा रहा सा, ते कहंदा रस्ते दे विच मेरी गड्डी हो गई खराब, सुनसान इलाका। ते कहंदे उस वेले नोएडा मैं पार कीता ते सुनसान जिहा इलाका सी, कुदरती फोन भी बंद, जिहदा फोन चल रहा नेटवर्क नहीं आ रहा। कहंदे परिवार मेरा मेरे नाल, मेरे बच्चे मेरी घर दी मेरे नाल, साडे कोल कीमती समान भी है। ते कहंदे हनेरा हो रहा ते साडा मन घबराउण लग पिया कि एक बनेगा साडे नाल की, गड्डी भी खराब हो चुकी है, कोई इस वेले साडी मदद करन वाला नहीं। ते कहंदे उस वेले ना असी अरदास कीती, हे परमेश्वर साईं तू आप ही कोई विध बना। आखो धन गुरु रामदास जी, धन गुरु रामदास। ये कार दे इंजन दे विचों धुआं निकल रहा है, कोई भी साडी इस वेले हेल्प करन वाला नहीं, मोबाइल भी साडे बंद हो चुके ने, तू आप ही कोई विध बना, आप ही मेहर कर। कहंदे असी जदों कीती ना अरदास, थोड़ी देर बाद होया कि एक बाइक दे उत्ते तुसी उधरों दी गुजर रहे सी। हुण गल सुणिओ, बाइक दे उत्ते तुसी गुजर रहे सी, मैं कार स्टार्ट कर करके हंब गया, नहीं स्टार्ट हो रही, फोन ट्राई कर रहे हैं, फोन नहीं किते मिल रहा, चिंता बहुत ज्यादा है, अंदरों अरदासां निकल रही ने। ते कहंदे बाइक दे उत्ते तुसी गुजर रहे ते उस वेले असी तुहाडे वल ना दया दी निगाह दे नाल वेख के ना अपना हाथ उच्चा करके मदद दी फरियाद कीती। ते कहंदे तुसी उसे टाइम अपनी बाइक रोकी ते साडी परेशानी दा कारण पुछिया, ते असी कहा जी इदां गड्डी खराब। ते कहंदे तुहाडे मूंह इन्ने लफज निकले सी, चिंता करन दी कोई गल नहीं, मैं गड्डियां ठीक करन वाला मकैनिक हां। आखो वाहिगुरू जी, धन गुरु रामदास जी। ते कहंदे उस वेले तुसी कुछ मिंटां दे विच कार नूं खोलिया ते कार नूं ठीक कीता। ते कहंदे जदों कार ठीक होई ना, साडे सारियां दे चेहरे दे उत्ते एक खुशी दी लहर दौड़ उठी। ते उस वेले सानू इदां महसूस होया तुसी साडे कोल आपे नहीं आए, जिहदी यात्रा जा रहे सां उस भगवान ने आप तुहानू भेजिया। कहंदे साडे अंदर ये आउणा शुरू हो गया कि इन्ने सुनसान इलाके विच तुसी आप नहीं आए, भगवान जी ने तुहानू भेजिया। फोन दे सिग्नल भी नहीं सी आ रहे, जिन्हां दे सिग्नल आ रहे उत्थों फोन भी नहीं मिल रहे, किसी दी बैटरी खत्म हुई है। एडी प्रॉब्लम दे समय विच सानू इदां लगा कि जिवें भगवान जी ने तुहानू आप भेजिया। ते कहंदे उस वेले वो डॉक्टर सुना रहा, कहंदा मैं तुहाडा धन्नवाद कीता ते इन्नी गल अपने मूहों कही जी मैं तुहाडा धन्नवादी हां, ऐसे मुश्किल दे समय विच तुसी साडी मदद कीती है ते मैं तुहानू पैसे पुछां ये बड़ी छोटी गल लगदी है,
ਤੁਸੀਂ ਆਪਣੇ ਮੂੰਹੋਂ ਦੱਸ ਦਿਓ ਤੁਸੀਂ ਕੀ ਸੇਵਾ ਲੈਣੀ ਮੇਰੇ ਕੋਲੋਂ। ਜੋ ਤੁਸੀਂ ਮੂੰਹੋਂ ਕਹੋਗੇ ਨਾ ਉਹ ਮੈਂ ਦੇਣ ਲਈ ਤਿਆਰ ਹਾਂ। ਇੱਕ ਵਾਰੀ ਆਪਣੇ ਮੂੰਹੋਂ ਆਵਾਜ਼ ਕੱਢੋ ਕਿ ਤੁਸੀਂ ਕਿੰਨੇ ਪੈਸੇ ਲੈਣੇ ਨੇ ਮੇਰੇ ਕੋਲੋਂ। ਤੇ ਉਸ ਸਮੇਂ ਨਾ ਡਾਕਟਰ ਨੇ ਇੰਨੀ ਜਦੋਂ ਗੱਲ ਕਹੀ, ਸੁਣਾ ਰਿਹਾ ਡਾਕਟਰ, ਕਹਿੰਦਾ ਮੈਂ ਤੁਹਾਨੂੰ ਇੰਨੀ ਜਦੋਂ ਗੱਲ ਕਹੀ ਨਾ, ਏਡੇ ਮੁਸ਼ਕਲ ਦੇ ਸਮੇਂ ਜੇ ਤੁਸੀਂ ਹੈਲਪ ਕੀਤੀ, ਮਦਦ ਕੀਤੀ, ਤੁਹਾਡਾ ਧੰਨਵਾਦ ਮੈਂ ਕਰ ਰਿਹਾ। ਤੇ ਮੈਂ ਤੁਹਾਡੇ ਨਾਲ ਕੋਈ ਮਾਇਆ ਦਾ ਜੋ ਹਿਸਾਬ ਕਿਤਾਬ ਨਹੀਂ ਕਰਨਾ ਕਿ ਤੁਹਾਡੇ ਇੰਨੇ ਬਣੇ ਮੈਂ ਇੰਨੇ ਦੇਣੇ ਨੇ, ਕੋਈ ਇਦਾਂ ਤੋਲ ਮੋਲ ਨਹੀਂ ਕਰਨਾ। ਤੁਸੀਂ ਆਪਣੇ ਮੂੰਹੋਂ ਇੱਕ ਵਾਰੀ ਆਵਾਜ਼ ਦਿਓ ਕਿੰਨੀ ਮਾਇਆ ਬਣੀ ਹੈ। ਕਹਿੰਦੇ ਅੱਗੋਂ ਫਿਰ ਤੁਹਾਡੇ ਲਫ਼ਜ਼ ਜਿਹੜੇ ਸੀ ਨਾ ਉਹ ਅੱਜ ਤੱਕ ਮੈਂ ਦਿਲ ਦੀ ਡਾਇਰੀ ਦੇ ਉੱਤੇ ਨੋਟ ਕਰਕੇ ਰੱਖੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਕਹਿੰਦਾ ਜੋ ਤੁਸੀਂ ਉਸ ਵੇਲੇ ਲਫ਼ਜ਼ ਕਹੇ ਨਾ, ਹੱਥ ਜੋੜ ਲੈ, ਕਹਿੰਦੇ ਤੁਸੀਂ ਮੇਰੇ ਅੱਗੇ, ਤੇ ਹੱਥ ਜੋੜ ਕੇ ਇੰਨੀ ਗੱਲ ਕਹੀ ਕਿ ਮੇਰਾ ਇੱਕ ਨਿਯਮ ਹੈ ਜ਼ਿੰਦਗੀ ਦਾ, ਇੱਕ ਮੇਰਾ ਸਿਧਾਂਤ ਹੈ ਕਿ ਮੈਂ ਮੁਸ਼ਕਲ ਦੇ ਵਿੱਚ ਪਏ ਹੋਏ ਵਿਅਕਤੀਆਂ ਦੀ ਮਦਦ ਕਰਦਾ ਵਾਂ ਤੇ ਕਦੀ ਵੀ ਉਹਨਾਂ ਕੋਲੋਂ ਉਹਦੇ ਬਦਲੇ 'ਚ ਕੁਝ ਲੈਂਦਾ ਨਹੀਂ। ਆਖੋ ਵਾਹਿਗੁਰੂ ਜੀ। ਜੇ ਮੈਨੂੰ ਕਿਤੇ ਕੋਈ ਮੁਸੀਬਤ ਵਿੱਚ ਪਿਆ ਨਜ਼ਰ ਆ ਜਾਏ ਨਾ, ਅੰਦਰੋਂ ਮੈਂ ਮਦਦ ਕਰਦਾ ਪਰ ਉਸ ਮਦਦ ਦੇ ਬਦਲੇ ਕਦੀ ਵੀ ਕੁਝ ਲੈਂਦਾ ਨਹੀਂ, ਕਿਉਂਕਿ ਮੈਨੂੰ ਪਤਾ ਹੈ ਜਿਹੜੀ ਮੈਂ ਇਸ ਵੇਲੇ ਮਦਦ ਕੀਤੀ ਹੈ ਨਾ, ਜੇ ਇਹਨੂੰ ਦੂਜੀ ਬੋਲੀ 'ਚ ਕਵਾਂ ਜਿਹੜੀ ਮੈਂ ਮਜ਼ਦੂਰੀ ਕੀਤੀ ਹੈ ਨਾ, ਇਹ ਮੇਰੀ ਕੀਤੀ ਹੋਈ ਮਜ਼ਦੂਰੀ ਦਾ ਹਿਸਾਬ ਭਗਵਾਨ ਜੀ ਆਪਣੇ ਕੋਲ ਰੱਖਦੇ ਨੇ। ਮੇਰੀ ਕੀਤੀ ਹੋਈ ਮਜ਼ਦੂਰੀ ਦਾ ਹਿਸਾਬ ਭਗਵਾਨ ਜੀ ਆਪਣੇ ਕੋਲ ਰੱਖਦੇ ਨੇ। ਕਹਿੰਦੇ ਉਸ ਦਿਨ ਫਿਰ ਮੈਂ ਸੋਚਿਆ ਕਿ ਇੱਕ ਆਮ ਵਿਅਕਤੀ ਹੈ, ਤੁਸੀਂ ਇੱਕ ਆਮ ਵਿਅਕਤੀ ਹੋ ਕਿ ਤੁਸੀਂ ਆਪਣੇ ਅੰਦਰ ਇਹ ਭਾਵਨਾ ਰੱਖ ਰਹੇ ਹੋ ਕਿ ਮੇਰੀ ਕੀਤੀ ਹੋਈ ਮਦਦ ਦਾ, ਮੇਰੀ ਕੀਤੀ ਹੋਈ ਮਜ਼ਦੂਰੀ ਦਾ ਹਿਸਾਬ ਭਗਵਾਨ ਜੀ ਰੱਖਦੇ ਨੇ। ਤੇ ਕਹਿੰਦੇ ਉਸੇ ਵੇਲੇ ਮੈਂ ਆਪਣੇ ਅੰਦਰ ਇੱਕ ਫੈਸਲਾ ਲੈ ਲਿਆ ਕਿ ਮਨਾ ਤੂੰ ਡਾਕਟਰ ਨੇ, ਕਿੰਨੇ ਮਰੀਜ਼ ਤੇਰੇ ਕੋਲ ਆਉਂਦੇ ਨੇ, ਤੇ ਜੇ ਕੋਈ ਤੈਨੂੰ ਲੋੜਮੰਦ ਨਜ਼ਰ ਆ ਜਾਵੇ ਨਾ, ਤੂੰ ਵੀ ਉਹਦੀ ਫਿਰ ਮਦਦ ਬਿਨਾ ਮਾਇਆ ਤੋਂ ਕਰਨੀ। ਵੇਖ ਲੈਣਾ ਲੋੜਮੰਦ ਹੈ ਕਿ ਨਹੀਂ। ਜੇ ਲੋੜਮੰਦ ਹੋਵੇ ਉਹਦੇ ਕੋਲੋਂ ਕੋਈ ਪੈਸਾ ਨਹੀਂ ਲੈਣਾ ਤੇ ਮਨ 'ਚ ਆਹੀ ਚੀਜ਼ ਰੱਖਣੀ, ਮੇਰੀ ਕੀਤੀ ਹੋਈ ਇਸ ਮਦਦ ਦਾ ਹਿਸਾਬ ਭਗਵਾਨ ਜੀ ਆਪਣੇ ਕੋਲ ਰੱਖਣਗੇ। ਆਖੋ ਵਾਹਿਗੁਰੂ ਜੀ। ਤੇ ਕਹਿੰਦੇ ਉਦੋਂ ਦੀ ਕਿਰਪਾ ਕੀ ਵਰਤੀ। ਕਹਿੰਦੇ ਜਦੋਂ ਦਾ ਮੈਂ ਇਹ ਸੁਭਾਅ ਬਣਾ ਲਿਆ ਨਾ, ਮੇਰਾ ਹਸਪਤਾਲ ਹੋਰ ਚੱਲਣਾ ਸ਼ੁਰੂ ਹੋ ਗਿਆ। ਹਸਪਤਾਲ ਵਿੱਚ ਉਹ ਕਿਰਪਾ ਵਰਤਣ ਲੱਗ ਪਈ, ਜਿਹੜਾ ਵੀ ਆਉਂਦਾ ਰਾਜੀ ਹੋ ਕੇ ਜਾਂਦਾ। ਇੱਕ ਫਿਰ 10 ਨੂੰ ਦੱਸਦਾ, 10 ਫਿਰ 20 ਨੂੰ ਦੱਸਦੇ ਨੇ। ਕਹਿੰਦੇ ਮੇਰਾ ਹਸਪਤਾਲ ਵੀ ਚੱਲਣ ਲੱਗ ਪਿਆ, ਮੇਰੀ ਕਮਾਈ ਵੀ ਵੱਧ ਹੋਣੀ ਸ਼ੁਰੂ ਹੋ ਗਈ, ਲੋਕਾਂ ਦਾ ਭਲਾ ਵੀ ਹੋਣ ਲੱਗ ਪਿਆ। ਤੇ ਕਹਿੰਦੇ ਬਸ ਉਸ ਦਿਨ ਦਾ ਮੈਂ ਇਹ ਨਿਯਮ ਆਪਣੇ ਪੱਲੇ ਨਾਲ ਬੰਨਿਆ ਤੇ ਉਸੇ ਨਿਯਮ ਦੇ ਤਹਿਤ ਅੱਜ ਮੈਂ ਤੁਹਾਡਾ 2.5 ਲੱਖ ਦਾ ਜਿਹੜਾ ਬਿੱਲ ਬਣਿਆ ਨਾ, ਤੁਹਾਡੇ ਕੋਲੋਂ 2.5 ਪੈਸੇ ਨਹੀਂ ਲੈਣੇ, ਕਿਉਂਕਿ ਜੋ ਤੁਸੀਂ ਕਿਹਾ ਸੀ ਨਾ ਕਿ ਤੁਹਾਡੀ ਕੀਤੀ ਮਜ਼ਦੂਰੀ ਦਾ ਹਿਸਾਬ ਭਗਵਾਨ ਜੀ ਰੱਖਦੇ ਨੇ, ਅੱਜ ਮੈਂ ਵੀ ਕਹਿ ਰਿਹਾ ਮੇਰੀ ਕੀਤੀ ਹੋਈ ਮਜ਼ਦੂਰੀ ਦਾ ਹਿਸਾਬ ਪਰਮੇਸ਼ਰ ਸਾਈਂ ਰੱਖਣਗੇ। ਆਖੋ ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਤੇ ਕਹਿੰਦਾ ਉਸ ਦਿਨ ਮੈਂ ਆਪਣੇ ਅੰਦਰ ਧਾਰ ਲਿਆ ਸੀ, ਜੇ ਕਿਤੇ ਇਹ ਵਿਅਕਤੀ ਦੀ ਮੈਨੂੰ ਮਦਦ ਕਰਨ ਦੀ ਲੋੜ ਪੈ ਗਈ ਨਾ, ਜੇ ਕਿਤੇ ਪਰਮੇਸ਼ਰ ਨੇ ਸੇਵਾ ਕਰਨ ਦਾ ਕੋਈ ਮੌਕਾ ਦਿੱਤਾ, ਤੇ ਮੈਂ ਇਹਦੇ ਕੋਲੋਂ ਮਾਇਆ ਨਹੀਂ ਲੈਣੀ ਤੇ ਆਪਣੇ ਅੰਦਰ ਆਹੀ ਚੀਜ਼ ਰੱਖਣੀ ਹੈ। ਤੇ ਉਸ ਵੇਲੇ ਡਾਕਟਰ ਪਤਾ ਕੀ ਕਹਿੰਦਾ ਹੈ? ਕਹਿੰਦਾ ਤੁਸੀਂ ਆਰਾਮ ਨਾਲ ਆਪਣੇ ਘਰ ਜਾਓ ਔਰ ਕਦੀ ਵੀ ਤੁਹਾਨੂੰ ਕਿਸੇ ਵੀ ਚੀਜ਼ ਦੀ ਦਵਾਈ ਦੀ ਲੋੜ ਪਵੇ, ਬਿਨਾਂ ਸੰਕੋਚ ਤੁਸੀਂ ਇਸ ਹਸਪਤਾਲ ਤੋਂ ਆ ਕੇ ਦਵਾਈ ਲੈ ਸਕਦੇ ਹੋ, ਤੇ ਕਦੀ ਵੀ ਤੁਹਾਡੇ ਕੋਲੋਂ ਇਸ ਹਸਪਤਾਲ ਤੋਂ ਕਿਸੇ ਵੀ ਦਵਾਈ ਦੀ ਮਾਇਆ ਨਹੀਂ ਲਈ ਜਾਏਗੀ। ਹੁਣ ਗੱਲ ਧਿਆਨ ਨਾਲ ਸੁਣਿਓ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇੱਕ ਡਾਕਟਰ ਕਹਿ ਰਿਹਾ, ਪਹਿਲੇ ਪੂਰਨਾ ਪਾਇਆ ਉਸ ਮਕੈਨਿਕ ਨੇ ਕਿ ਮੇਰੀ ਕੀਤੀ ਹੋਈ ਮਦਦ, ਮੇਰੀ ਕੀਤੀ ਹੋਈ ਮਜ਼ਦੂਰੀ ਦਾ ਲੇਖਾ ਭਗਵਾਨ ਜੀ ਰੱਖਣਗੇ। ਹੁਣ ਡਾਕਟਰ ਵੀ ਉਸੇ ਨਕਸ਼ੇ ਕਦਮ ਤੇ ਤੁਰਿਆ ਕਿ ਮੇਰੀ ਕੀਤੀ ਹੋਈ ਮਦਦ ਦਾ ਲੇਖਾ ਜੋਖਾ ਰੱਖਣਗੇ ਪਰਮੇਸ਼ਰ ਜੀ, ਭਗਵਾਨ ਜੀ। ਤੇ ਉਸ ਵੇਲੇ ਪਿਆਰਿਓ
ਜਦੋਂ ਇਹ ਮਰੀਜ਼ ਨੂੰ ਗੱਲ ਕਹੀ ਨਾ ਕਿ ਤੇਰੇ ਕੋਲੋਂ ਕਦੀ ਵੀ ਕੋਈ ਪੈਸੇ ਨਹੀਂ ਲਈ ਜਾਣਗੇ, ਉਹ ਚੈਂਬਰ ਚੋਂ ਬਾਹਰ ਨਿਕਲ ਰਿਹਾ, ਹਸਪੀਟਲ ਚੋਂ ਬਾਹਰ ਨਿਕਲ ਰਿਹਾ ਤੇ ਪਰਮੇਸ਼ਰ ਦਾ ਸ਼ੁਕਰਾਨਾ ਕਰ ਰਿਹਾ, ਪਰਮੇਸ਼ਰ ਜੀ ਅੱਜ ਮੇਰੇ ਕਰਮ ਦਾ ਪੂਰਾ ਹਿਸਾਬ ਤੁਸੀਂ ਵਿਆਜ ਸਮੇਤ ਚੁਕਾ ਦਿੱਤਾ ਹੈ। ਮੇਰੇ ਗਰੀਬ ਕੋਲ 2.5 ਲੱਖ ਕਿੱਥੋਂ ਆਉਣਾ ਸੀ? ਅੱਜ ਮੇਰੇ ਉਸ ਬੀਜੇ ਹੋਏ ਕਰਮ ਦਾ ਹਿਸਾਬ ਤੁਸੀਂ ਵਿਆਜ ਸਮੇਤ ਚੁਕਾਇਆ। ਇਹ ਮੇਰੀ ਬੇਨਤੀ ਹੈ, ਹਮੇਸ਼ਾ ਯਾਦ ਰੱਖੋ ਕਿ ਸਾਡੇ ਦੁਆਰਾ ਕੀਤੇ ਗਏ ਕਰਮ ਸਾਡੇ ਕੋਲ ਵਾਪਸ ਜ਼ਰੂਰ ਆਉਂਦੇ ਨੇ। ਆਖੋ ਵਾਹਿਗੁਰੂ ਜੀ। ਫਿਰ ਮੈਂ ਦੁਹਰਾ ਰਿਹਾ, ਸਾਡੇ ਵੱਲੋਂ ਕੀਤੇ ਗਏ ਕਰਮ ਸਾਡੇ ਕੋਲ ਵਾਪਸ ਜ਼ਰੂਰ ਆਉਂਦੇ ਨੇ ਤੇ ਆਉਂਦੇ ਵੀ ਵਿਆਜ ਸਮੇਤ ਨੇ। ਇਸ ਕਰਕੇ ਕੋਈ ਵੀ ਕਰਮ ਕਰਨਾ ਹੈ ਨਾ, ਭਾਵੇਂ ਚੰਗਾ ਕਰਮ ਭਾਵੇਂ ਮੰਦਾ ਕਰਮ, ਹਰ ਕਰਮ ਨੂੰ ਸੋਚ ਸਮਝ ਕੇ ਕਰੋ ਕਿ ਇਹ ਕੀਤਾ ਹੋਇਆ ਕਰਮ ਵਿਆਜ ਸਮੇਤ ਮੇਰੇ ਕੋਲ ਕਿਸੇ ਨਾ ਕਿਸੇ ਰੂਪ ਵਿੱਚ ਵਾਪਸ ਜ਼ਰੂਰ ਆਉਣਾ ਹੈ ਜੀ। ਮੰਦਾ ਕਰਮ ਕਰਦੇ ਆ ਨਾ ਕਈ ਵਾਰੀ ਅਸੀਂ, ਬੰਦਾ ਸੋਚਦਾ ਕੀ ਕਿੰਨੇ ਵੇਖਿਆ, ਪਰ ਵਿਆਜ ਸਮੇਤ ਉਹ ਵੀ ਵਾਪਸ ਆ ਜਾਂਦਾ ਹੈ। ਤੇ ਜਦੋਂ ਚੰਗਾ ਕਰਦੇ ਆ ਨਾ, ਬੰਦਾ ਕਹਿੰਦਾ ਦੁਨੀਆ ਨੇ ਤੇ ਇਹ ਚੀਜ਼ ਮੇਰੀ ਵੇਖੀ ਨਹੀਂ, ਮੈਂ ਹੈਲਪ ਕਰ ਦਿੱਤੀ, ਮੈਂ ਫਲਾਣੀ ਜਗ੍ਹਾ ਦੇ ਉੱਤੇ ਜਾ ਕੇ ਮਦਦ ਦਿੱਤੀ, ਮੈਂ ਫਲਾਣੀ ਜਗ੍ਹਾ ਦੇ ਉੱਤੇ ਜਾ ਕੇ ਵਿਧਵਾ ਬੀਬੀਆਂ ਨੂੰ ਰਾਸ਼ਨ ਵੰਡਿਆ, ਮੈਂ ਗਰੀਬ ਬੱਚਿਆਂ ਨੂੰ 200 ਬੱਚਾ ਮੈਂ ਪੜ੍ਹਾ ਰਿਹਾ, ਮੇਰੀ ਗੱਲ ਤੇ ਕਿਸੇ ਤੱਕ ਪਹੁੰਚੀ ਨਹੀਂ ਹੈ ਜੀ। ਮੇਰੇ ਗੁਆਂਢ ਦੇ ਵਿੱਚ ਕੋਈ ਭੁੱਖਾ ਮਰਦਾ ਸੀ, ਉਹ ਭੁੱਖੇ ਨੂੰ ਮੈਂ 3 ਟਾਈਮ ਦੀ ਰੋਟੀ ਦੇਣੀ ਸ਼ੁਰੂ ਕਰਤੀ, ਮੇਰੀ ਗੱਲ ਤੇ ਕਿਸੇ ਤੱਕ ਪਹੁੰਚੀ ਨਹੀਂ। ਪਰ ਇੱਕ ਚੀਜ਼ ਖਿਆਲ ਵਿੱਚ ਰੱਖਿਓ, ਕਿਸੇ ਬੰਦੇ ਤੱਕ ਤੁਹਾਡੀ ਗੱਲ ਪਹੁੰਚੀ ਨਹੀਂ ਪਹੁੰਚੀ, ਆਪਣੇ ਅੰਦਰ ਇਹ ਜ਼ਰੂਰ ਰੱਖਿਓ, ਮੇਰਾ ਇਹ ਕੀਤਾ ਹੋਇਆ ਕਰਮ ਮੇਰੇ ਗੁਰੂ ਰਾਮਦਾਸ ਦੇ ਖਾਤੇ ਵਿੱਚ ਜਮ੍ਹਾਂ ਹੋ ਗਿਆ ਹੈ ਜੀ। ਤੇ ਉਹਨਾਂ ਨੇ ਵਿਆਜ ਸਮੇਤ ਇਹ ਮੇਰੇ ਕੀਤੇ ਕਰਮ ਨੂੰ ਮੋੜਨਾ ਹੈ, ਵਿਆਜ ਸਮੇਤ ਮੋੜਨਾ ਹੈ। ਮੇਰੀ ਬੇਨਤੀ, ਭਲਾਈ ਦੇ ਕੰਮ ਕਰੀ ਜਾਓ ਨਿਰਸਵਾਰਥ ਹੋ ਕੇ, ਦੁਨੀਆ ਕਦਰ ਪਾਵੇ ਨਾ ਪਾਵੇ। ਮੈਂ ਕਈ ਵਾਰੀ ਹੈਰਾਨ ਹੋਣਾ, ਕਈ ਵਾਰੀ ਮੇਰਾ ਮਨ ਨਾ ਪਰੇਸ਼ਾਨ ਹੋ ਜਾਂਦਾ। ਤੁਹਾਡਾ ਸਕੂਲ ਚੱਲ ਰਿਹਾ ਦਾਤਾ ਬੰਦੀ ਛੋੜ ਪਬਲਿਕ ਸਕੂਲ, ਮੈਂ ਗੁਰੂ ਜੀ ਦੀ ਹਜ਼ੂਰੀ 'ਚ ਕਹਿ ਰਿਹਾ, ਦੂਜੇ CBSE ਸਕੂਲ ਲੈ ਲਓ ਤੇ ਆ ਵੀ CBSE ਸਕੂਲ ਹੈ। ਜੇ ਦੂਜੇ ਸਕੂਲਾਂ ਵਿੱਚ 2500 ਫੀਸ ਹੈ ਨਾ, ਤੇ ਇਸ ਸਕੂਲ ਵਿੱਚ 500 ਹੈ। ਮਹਾਰਾਜ ਜੀ ਦੀ ਮਿਹਰ ਨਾਲ ਜਿੰਨੀ ਹੈਲਪ ਕਰ ਸਕਦੇ ਕਰਨਾ ਹੈ। ਤੇ ਕਈ ਲੋਕ ਸਾਨੂੰ ਪਿਆਰਿਓ ਇਹ ਹੈਲਪ ਦੇ ਬਦਲੇ ਤੋਹਫਾ ਪਤਾ ਕੀ ਦੇ ਕੇ ਜਾਂਦੇ ਨੇ, ਉੱਚਾ ਨੀਵਾਂ ਬੋਲ ਵੀ ਜਾਂਦੇ, ਕਾਹਦੀ ਸੇਵਾ ਕਰਦੇ ਹੋ, ਕੀ ਕਰਦੇ ਹੋ ਤੁਸੀਂ ਕਾਹਦੇ ਬਣੇ ਫਿਰ, ਬੜਾ ਕੁਝ ਕਈ ਵਾਰੀ ਸੁਣਨ ਨੂੰ ਮਿਲ ਜਾਂਦਾ ਹੈ। ਪਰ ਉਸ ਵੇਲੇ ਮਨ ਪਰੇਸ਼ਾਨ ਹੁੰਦਾ ਹੈ, ਪਰ ਫਿਰ ਮੈਂ ਡਿੱਗਦੇ ਹੋਏ ਮਨ ਨੂੰ ਹੌਸਲਾ ਦੇ ਦੇਣਾ। ਮੈਂ ਕਿਹਾ ਬੰਦਿਆਂ ਨੇ ਨਾ ਕਦਰ ਪਾਈ ਤੇ ਨਾ ਪਾਉਣੀ ਹੈ। ਮੈਂ ਕਿਹਾ ਸਾਡਾ ਕੀਤਾ ਹੋਇਆ ਇੱਕ ਇੱਕ ਕਰਮ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਵੇਖ ਰਿਹਾ, ਮੇਰਾ ਕੀਤਾ ਹੋਇਆ ਇੱਕ ਇੱਕ ਕਰਮ ਜਿਨ੍ਹਾਂ ਦੇ ਨਾਮ ਤੇ ਸਕੂਲ ਹੈ ਨਾ, ਉਹ ਦਾਤਾ ਬੰਦੀ ਛੋੜ ਵੇਖ ਰਿਹਾ ਹੈ। ਔਰ ਸੱਚੀ ਗੱਲ ਹੈ, ਉਹਨੇ ਕਦੀ ਵੀ ਕਿਸੇ ਦੇ ਕੀਤੇ ਹੋਏ ਕਰਮ ਨੂੰ ਆਪਣੇ ਕੋਲ ਨਹੀਂ ਰੱਖਿਆ, ਕੀਤੇ ਕਰਮ ਨੂੰ ਵਿਆਜ ਸਮੇਤ ਮੋੜਿਆ ਹੀ ਮੋੜਿਆ। ਮੈਂ ਕਿਹਾ ਦੁਨੀਆ ਕਦਰ ਪਾਵੇ ਨਾ ਪਾਵੇ, ਮੈਂ ਆਪਣਾ ਕਰੀ ਰਹਿਣਾ। ਮਹਾਰਾਜ ਜੀ ਦੀ ਮਿਹਰ ਨਾਲ ਮੂੰਹੋਂ ਕਹਿਣਾ ਹੁੰਦਾ ਹੈ 250-300 ਬੱਚਾ ਬਿਲਕੁਲ ਫ੍ਰੀ ਪੜ ਰਿਹਾ, ਕਦੀ ਆ ਕੇ ਵੇਖ ਲਓ। ਜਿੰਨੀ ਕੁ ਮਦਦ ਕਰ ਸਕਦੇ ਕਰ ਰਹੇ, ਪਰ ਹੁਣ ਆਪਣੀ ਲੋੜ ਤੋਂ ਵੱਧ, ਲਿਮਟ ਤੋਂ ਵੱਧ ਕਿਵੇਂ ਨਿਕਲੀ ਹੈ। ਜਿਵੇਂ ਜਿਵੇਂ ਸੰਗਤਾਂ ਕਰੀ ਜਾਂਦੀਆਂ ਅਸੀਂ ਕਰੀ ਜਾ ਰਹੇ। ਮੈਂ ਜਿਵੇਂ ਪਹਿਲੇ ਤੁਹਾਨੂੰ ਕੀਰਤਨਾਂ 'ਚ ਕਿਹਾ, ਗੁਰੂ ਜੀ ਦੀ ਮਿਹਰ ਨਾਲ ਕਈ ਵਾਰੀ ਇਹੋ ਜਿਹਾ ਹਿਸਾਬ ਬਣਦਾ, ਆਉਂਦਾ 1 ਲੱਖ ਦੇਣਾ 25-25 ਲੱਖ ਹੁੰਦਾ, ਤਾਂ ਵੀ ਲੱਗੇ ਆ। ਇਹੋ ਜਿਹੇ ਸਮੇਂ 'ਚ ਵੀ ਕਈ ਆ ਕੇ ਮਨ ਢਾ ਦਿੰਦੇ ਨੇ, ਪਰ ਉਹ ਢਹਿੰਦੇ ਹੋਏ ਮਨ ਨੂੰ ਫਿਰ ਇਹੋ ਜੀਆਂ ਗੱਲਾਂ ਨਾ ਸਹਾਰਾ ਦੇ ਦਿੰਦੀਆਂ, ਮਨ ਨਾ ਢਾ, ਤੇਰੇ ਕੀਤੇ ਹੋਏ ਇੱਕ ਇੱਕ ਕਰਮ ਨੂੰ ਗੁਰੂ ਰਾਮਦਾਸ ਦਾ ਕੈਮਰਾ ਵੇਖ ਰਿਹਾ ਹੈ। ਉਹਦੇ ਇੱਕ ਇੱਕ ਤੇਰੇ ਕੀਤੇ ਹੋਏ ਕਰਮ ਉਹਦੇ ਕੈਮਰੇ ਵਿੱਚ ਨੋਟ ਹੋ ਰਹੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਸ ਕਰਕੇ ਮੇਰੀ ਬੇਨਤੀ ਹੈ, ਹਮੇਸ਼ਾ ਯਾਦ ਰੱਖੋ, ਹਮੇਸ਼ਾ ਯਾਦ ਰੱਖੋ ਕਿ ਸਾਡੇ ਕੀਤੇ ਹੋਏ ਕਰਮ ਫਿਰ ਸਾਡੇ ਕੋਲ ਵਾਪਸ ਪਰਤ ਕੇ ਆਉਣਗੇ ਹੀ ਆਉਣਗੇ, ਤੇ ਕੱਲੇ ਨਹੀਂ ਆਉਣਗੇ।
ਵਿਆਜ ਸਮੇਤ ਆਉਣਗੇ, ਭਾਵੇਂ ਉਹ ਚੰਗੇ ਨੇ ਤੇ ਭਾਵੇਂ ਮੰਦੇ ਨੇ। ਇਸ ਕਰਕੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਚੰਗੇ ਕਰਮ ਕਰੋ। ਜ਼ਿੰਦਗੀ ਦੇ ਵਿੱਚ ਜਿੰਨਾ ਵੀ ਹੋ ਸਕੇ ਲੋਕਾਂ ਦੀ ਮਦਦ ਕਰੋ, ਜਿੰਨਾ ਵੀ ਹੋ ਸਕੇ ਲੋਕਾਂ ਦੀ ਬਾਹ ਫੜੋ, ਕਿਉਂਕਿ ਇਹ ਸਭ ਕੁਝ ਵਿਆਜ ਸਮੇਤ ਗੁਰੂ ਰਾਮਦਾਸ ਜੀ ਨੇ ਤੁਹਾਨੂੰ ਵਾਪਸ ਦੇਣਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ, ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅੱਜ ਦੀ ਇਹ ਪਰਿਵਾਰਕ ਮੀਟਿੰਗ ਦੀ ਪਹਿਲੀ ਗੱਲ ਹੋਈ ਹੈ, ਪਹਿਲੀ ਗੱਲ। ਦੂਜੀ ਗੱਲ ਇਹ ਵੀ ਧਿਆਨ ਨਾਲ ਸੁਣਿਓ। ਪਹਿਲੀ ਗੱਲ ਕਿ ਜਿਹੜਾ ਵੀ ਅਸੀਂ ਕਰਮ ਕਰਨਾ ਆ, ਇਹ ਕਰਮ ਨੇ ਪਰਤ ਕੇ ਸਾਡੇ ਕੋਲ ਵਾਪਸ ਆਉਣਾ ਹੀ ਆਉਣਾ ਤੇ ਵਿਆਜ ਸਮੇਤ ਆਉਣਾ। ਇਸ ਕਰਕੇ ਚੰਗੇ ਕਰਮ ਕਰੋ ਔਰ ਟੈਨਸ਼ਨ ਦਿਮਾਗ ਤੇ ਨਾ ਰੱਖੋ ਲੋਕ ਕਦਰ ਕਰ ਰਹੇ ਨਹੀਂ ਕਰ ਰਹੇ, ਉਹਨਾਂ ਦਾ ਕੰਮ ਹੈ, ਉਹ ਜਾਣਨ, ਪਰ ਤੂੰ ਦੂਜਿਆਂ ਦੇ ਕਰਕੇ ਆਪਣੇ ਕਰਮ ਨਾ ਵਿਗਾੜ। ਅਗਲੀ ਗੱਲ ਇਹ ਵੀ ਧਿਆਨ ਨਾਲ ਸੁਣਨੀ। ਦੁਬਈ ਦੇ ਨਾ ਸੰਸਥਾਪਕ ਅਲ ਮਖਤੂਮ, ਜਦੋਂ ਉਹਨਾਂ ਦੇ ਦੇਸ਼ ਦੇ ਭਵਿੱਖ ਬਾਰੇ ਪੁੱਛਿਆ ਗਿਆ ਨਾ ਇੱਕ ਇੰਟਰਵਿਊ ਦੇ ਵਿੱਚ, ਤੇ ਉਹਨੇ ਪਤਾ ਕੀ ਗੱਲ ਕਹੀ? ਜਵਾਬ ਸੀ ਉਹਦਾ ਅਲ ਮਖਤੂਮ ਦਾ, ਕਹਿੰਦਾ ਮੇਰੇ ਦਾਦਾ ਜੀ ਊਠ ਦੀ ਸਵਾਰੀ ਕਰਦੇ ਸੀ ਤੇ ਮੇਰੇ ਪਿਤਾ ਜੀ ਵੀ ਊਠ ਦੀ ਸਵਾਰੀ ਕਰਦੇ ਸੀ। ਗੱਲ ਸੁਣਨ ਵਾਲੀ ਜੀ, ਇਹ ਦੂਜੀ ਗੱਲ ਹੈ ਅੱਜ ਦੇ ਪਰਿਵਾਰਕ ਮੀਟਿੰਗ ਦੀ ਔਰ ਬੜੀ ਕੰਮ ਆਏਗੀ। ਪਹਿਲੀ ਗੱਲ ਸੀ ਚੰਗੇ ਕਰਮ ਕਰਨੇ ਨੇ ਨਿਰਸਵਾਰਥ ਹੋ ਕੇ ਔਰ ਉਹ ਕਰਮ ਵਾਪਸ ਪਰਤ ਕੇ ਆਉਣੇ ਹੀ ਆਉਣੇ ਨੇ। ਅੱਜ ਨਹੀਂ ਤੇ ਕੱਲ ਆਉਣਗੇ, ਤੇ ਕੱਲੇ ਕਰਮ ਨਹੀਂ ਆਉਣਗੇ, ਵਿਆਜ ਸਮੇਤ ਆਉਣਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਅੱਜ ਦੀ ਇਹ ਦੂਜੀ ਗੱਲ, ਜਦੋਂ ਦੁਬਈ ਦੇ ਸੰਸਥਾਪਕ ਅਲ ਮਖਤੂਮ ਕੋਲੋਂ ਪੁੱਛਿਆ ਗਿਆ ਨਾ ਬਈ ਦੱਸੋ ਤੁਹਾਡੇ ਦੇਸ਼ ਦਾ ਭਵਿੱਖ ਕੀ ਹੈ, ਕਹਿੰਦਾ ਮੇਰੇ ਦਾਦਾ ਜੀ ਊਠ ਦੀ ਸਵਾਰੀ ਕਰਦੇ ਸੀ, ਮੇਰੇ ਪਿਤਾ ਜੀ ਵੀ ਊਠ ਦੀ ਸਵਾਰੀ ਕਰਦੇ ਸੀ। ਮੈਂ ਮਰਸਰੀਜ਼ ਦੇ ਵਿੱਚ ਜਾਣਾ ਤੇ ਮੇਰਾ ਜਿਹੜਾ ਪੁੱਤਰ ਹੈ ਨਾ ਉਹ ਲੈਂਡ ਰੋਵਰ ਦੇ ਵਿੱਚ ਜਾਂਦਾ ਹੈ। ਸੁਣਨ ਵਾਲੀ ਗੱਲ ਜੇ, ਕਹਿੰਦਾ ਮੇਰਾ ਜਿਹੜਾ ਪੋਤਾ ਹੈ ਨਾ ਉਹ ਵੀ ਲੈਂਡ ਰੋਵਰ ਦੀ ਸਵਾਰੀ ਕਰਨ ਜਾ ਰਿਹਾ ਹੈ, ਪਰ ਮੇਰੇ ਪੜਪੋਤੇ ਨੂੰ ਦੁਬਾਰਾ ਊਠ ਦੀ ਹੀ ਸਵਾਰੀ ਕਰਨੀ ਪਏਗੀ। ਮੇਰੇ ਪੜਪੋਤੇ ਨੂੰ ਦੁਬਾਰਾ ਊਠ ਦੀ ਹੀ ਸਵਾਰੀ ਕਰਨੀ ਪਏਗੀ। ਤੇ ਜਿਹੜਾ ਇੰਟਰਵਿਊ ਲੈ ਰਿਹਾ ਨਾ ਉਹ ਕਹਿੰਦਾ ਜੀ ਉਹ ਕਿਉਂ? ਜਿਹੜਾ ਤੁਹਾਡਾ ਪੋਤਰਾ ਉਹ ਲੈਂਡ ਰੋਵਰ 'ਚ ਜਾ ਰਿਹਾ, ਜਿਹੜਾ ਪੜਪੋਤਰਾ ਉਹਨੂੰ ਫਿਰ ਦੁਬਾਰਾ ਊਠ ਦੀ ਸਵਾਰੀ ਕਿਉਂ? ਤੇ ਅੱਗੋਂ ਜਵਾਬ ਪਤਾ ਕੀ ਦਿੰਦਾ ਹੈ? ਕਹਿੰਦਾ ਮੁਸ਼ਕਲ ਸਮਾਂ ਤਾਕਤਵਰ ਆਦਮੀ ਪੈਦਾ ਕਰਦਾ ਹੈ। ਜਦੋਂ ਕੋਈ ਮੁਸ਼ਕਲ ਆਉਂਦੀ ਹੈ ਨਾ ਬੰਦੇ ਦੇ ਉੱਤੇ, ਫਿਰ ਬੰਦਾ ਤਾਕਤਵਰ ਬਣਦਾ ਜਾਂਦਾ ਹੈ, ਤਾਕਤ ਉਹਦੇ ਵਿੱਚ ਭਰਦੀ ਜਾਂਦੀ ਹੈ, ਬਾਹਰੀ ਤਾਕਤ ਵੀ ਅੰਦਰੂਨੀ ਤਾਕਤ ਵੀ। ਕਹਿੰਦੇ ਮੁਸ਼ਕਲ ਦਾ ਸਮਾਂ ਤਾਕਤਵਰ ਆਦਮੀ ਪੈਦਾ ਕਰਦਾ ਹੈ, ਤਾਕਤਵਰ ਆਦਮੀ ਸਮੇਂ ਨੂੰ ਆਸਾਨ ਬਣਾਉਂਦਾ ਹੈ। ਲਫ਼ਜ਼ ਧਿਆਨ ਨਾਲ ਸੁਣਿਓ, ਮੁਸ਼ਕਲ ਦਾ ਸਮਾਂ ਤਾਕਤਵਰ ਆਦਮੀ ਪੈਦਾ ਕਰਦਾ ਹੈ, ਤੇ ਜਿਹੜਾ ਤਾਕਤਵਰ ਆਦਮੀ ਹੈ ਉਹ ਸਮੇਂ ਨੂੰ ਆਸਾਨ ਬਣਾਉਂਦਾ ਹੈ, ਤੇ ਆਸਾਨ ਸਮਾਂ ਕਮਜ਼ੋਰ ਆਦਮੀ ਪੈਦਾ ਕਰਦਾ ਹੈ। ਆਖੋ ਵਾਹਿਗੁਰੂ ਜੀ। ਹੁਣ ਹਰ ਵੇਲੇ ਸੁੱਖ ਸਹੂਲਤਾਂ ਹੀ ਦੇ ਨਾਲ ਬੰਦਾ ਨਾ ਕਮਜ਼ੋਰ ਹੋਈ ਜਾਂਦਾ ਹੈ, ਤੇ ਕਮਜ਼ੋਰ ਆਦਮੀ ਔਖਾ ਸਮਾਂ ਪੈਦਾ ਕਰਦਾ ਹੈ। ਔਖਾ ਸਮਾਂ, ਉਹ ਕਹਿੰਦਾ ਕਿ ਅਸੀਂ ਮੁਸ਼ਕਲਾਂ ਵੇਖੀਆਂ, ਕਹਿੰਦਾ ਅਸੀਂ ਮੁਸ਼ਕਲਾਂ ਵੇਖੀਆਂ, ਬੱਚਿਆਂ ਲਈ ਆਸਾਨੀਆਂ ਪੈਦਾ ਕੀਤੀਆਂ। ਹੁਣ ਮੈਂ ਆਪਣਾ ਵਕਤ ਲੈ ਲਾਂ, ਤੁਸੀਂ ਆਪਣਾ ਵਕਤ ਲਾਓ। ਮੈਂ ਆਪਣੀ ਹੋਸ਼ ਦੀ ਗੱਲ ਕਰ ਰਿਹਾ, ਆਪਣੀ ਗੱਲ ਕਰ ਰਿਹਾ। ਕਈ ਥਾਵਾਂ ਤੇ ਸਾਨੂੰ ਇੱਕ ਟਾਈਮ ਤੇ ਨੌਕਰੀ ਵੀ ਕਰਨੀ ਪਈ, ਸਾਈਕਲਾਂ ਤੇ ਜਾਂਦੇ ਸਾਂ, ਹਾਂਜੀ। ਕਦੀ ਕੈਮਿਸਟ ਦੀ ਦੁਕਾਨ ਤੇ ਨੌਕਰੀ ਕੀਤੀ, ਇੱਕ ਢਾਬ ਤੇ ਭਾਈ ਸਾਹਿਬ ਜੀ ਗੁਰਿਕਬਾਲ ਸਿੰਘ ਜੀ ਦੇ ਭਰਾ, ਉਹਨਾਂ ਦੀ ਦੁਕਾਨ ਤੇ ਮੈਂ ਨੌਕਰੀ ਕੀਤੀ। ਮਿਲਦਾ ਕੀ ਸੀ? 400 ਰੁਪਇਆ ਮਹੀਨਾ। ਛੋਟੇ ਛੋਟੇ ਹੁੰਦੇ ਸਾਂ, ਸਾਈਕਲਾਂ ਦੇ ਉੱਤੇ ਜਾਣਾ, ਸਮਾਨ ਇੱਕ ਦੁਕਾਨ ਤੋਂ ਦੂਜੀ ਦੁਕਾਨ ਤੇ ਦੇਣ ਵਾਸਤੇ। ਅਸੀਂ ਔਖੇ ਵੇਲੇ ਵੇਖੇ, ਹੁਣ ਬੱਚਿਆਂ ਲਈ ਸੌਖ ਹੈ। ਤੁਸੀਂ ਵੀ ਕਈਆਂ ਨੇ ਔਖੇ ਵੇਲੇ ਵੇਖੇ, ਬੜੇ ਔਖੇ ਵੇਲੇ ਵੇਖੇ, ਪਰ ਬੱਚਿਆਂ ਲਈ ਉਹ ਆਸਾਨ ਹੋ ਗਏ ਨੇ, ਆਸਾਨੀਆਂ ਪੈਦਾ ਕੀਤੀਆਂ ਨੇ ਅਸੀਂ। ਪਰ ਪਿਆਰਿਓ, ਸਾਡੇ ਬੱਚਿਆਂ ਨੇ ਆਸਾਨੀਆਂ ਵੇਖੀਆਂ ਨੇ, ਪਰ ਆਸਾਨੀਆਂ ਦੇ ਬਦਲੇ ਆਸਾਨੀਆਂ ਨਹੀਂ, ਉਹ ਮੁਸ਼ਕਲਾਂ ਪੈਦਾ ਕਰਨਗੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਉਹ ਕੀ ਕਹਿੰਦਾ ਦੁਬਈ ਦਾ ਸੰਸਥਾਪਕ? ਕਹਿੰਦਾ ਪਰਮੇਸ਼ਰ ਨੇ, ਅੱਲਾਹ ਨੇ ਇਨਸਾਨ ਨੂੰ ਮਿਹਨਤ ਲਈ ਬਣਾਇਆ,
ना कि इस दुनिया विच मौज मस्ती करन वास्ते। कहंदे मेहनत इंसान नूं मजबूत बनाउंदी है ते सौख इंसान नूं बीमार करदी है। सच्ची गल है, जिन्नियां सहूलतां आउणगियां उन्नियां बीमारियां वधदियां। असीं कौलसर साहिब जाने सां, अज तो 20-22 साल पुरानी गल कर रहे हैं। सारी सारी रात असीं उत्थे रहना, सर्दियां दे दिन होने, खुले आसमान दे विच भर सर्दी दे विच मोटर दे थल्ले इशनान करना। उन्हां दिनां 'च सानू बुखार भी नहीं सी चढ़दा। ज्यों-ज्यों सुख सहूलतां वधदियां ने, तुसीं पुराने समय लै लो, साडे वड्डे बजुर्ग नदियां ते इशनान करन जांदे सी। उदों किहड़े गीज़र लगे सी? सर्दियां 'च जाना, गर्मियां 'च भी जाना, बिमारी कोल नहीं सी आउंदी। अज भी ये चीज़ां असीं आम तौर ते कह देने जी इन्हां ने पुराणियां खुराकां खाधियां होईयां ने, इन्हां दा शरीर मजबूत है। वो कल्लियां खुराकां नहीं खाधियां, समयां नूं भी खंडाया होया है, समयां नूं भी खंडाया है। पहले समयां दे विच असीं औखियाई वेखी है, औखियाई दे समय वेखे ने, मुश्किल दे समय वेखे ने, ते अज प्यारिओ बच्चियां लई आसानियां खड़ियां हो गईयां ने। ते बच्चे अज केवल आसानियां वेख रहे, आसानियां दे बदले आसानियां नहीं, मुश्किलां खड़ियां करनगे। आखो वाहिगुरू जी। ये मेरी बेनती है, आलसी ना बनो, हिम्मती बनो, मेहनती बनो। जेड़ा भी काम महाराज पिता जी ने बख्शिया ना, उस काम विच जी जान ला दिओ, पूरी मेहनत नाल काम करो, तां जो प्यारिओ साडियां आउण वालियां पीढ़ियां लई आसानियां खड़ियां हो जाण। ये ना होवे तुसीं आलसी बन जाओ, आसानियां बस वो सुख सहूलतां भुगती चलो, पर वो सुख सहूलतां दे विच कोई मेहनत ना करो ते आउण वालियां पीढ़ियां फिर औखियां हो जाणगियां। जे अज परमेश्वर साईं ने सौखा समा दिता है ना, इहदे विच भी मेहनत करनी छड्डो ना, गल बस इन्नी है। जेड़ा भी परमेश्वर ने तैनूं काम दिता है ना, जनून दे नाल मेहनत कर, जनून दे नाल। ते जदों जनून दे नाल मेहनत करेगा ना, तेरी मेहनत दे विच गुरु नामदास जी अपनी मेहर दी बरकत पाउणगे ही पाउणगे। आखो धन गुरु रामदास जी, धन गुरु रामदास जी। प्यार नाल सारे आखो ने जी, धन बाबा हे प्रसिद्ध जी। असी बीमार नहीं बनना, असी बीमारियां नूं अपने नेड़े नहीं आउण देना। सौख बीमारियां नूं नेड़े लिआउंदी है, आसानी बीमारियां नूं नेड़े लिआउंदी है। ਜਿਹੜੇ ਸਾਰੀ ਸਾਰੀ ਦਿਹਾੜੀ ਮਜ਼ਦੂਰ ਕੰਮ ਕਰਦੇ, ਵੇਖੋ ਉਹਨਾਂ ਨੂੰ ਬਹੁਤੇ ਕਰੋਨੇ ਨਹੀਂ ਹੋਏ, ਸਾਨੂੰ ਹੀ ਹੋਏ ਨੇ ਜਿਹੜੇ ਅਸੀਂ ਘਰਾਂ ਦੇ ਵਿੱਚ ਸਾਂ। ਜਿਹੜੇ ਸਾਰੀ ਸਾਰੀ ਦਿਹਾੜੀ ਮਿਹਨਤ ਕਰਦੇ ਨੇ, ਜਿਹੜੇ ਸਾਰੀ ਸਾਰੀ ਦਿਹਾੜੀ ਧੁੱਪੇ ਸੜਦੇ ਨੇ, ਸਾਡੇ ਕਿਸਾਨ ਭਰਾ ਬੈਠੇ ਰਹੇ ਆ ਨਾ ਬਾਰਡਰ ਦੇ ਉੱਤੇ, ਉਹਨਾਂ ਨੂੰ ਤੇ ਕਰੋਨਾ ਹੋਇਆ ਨਹੀਂ ਕਿਸੇ ਨੂੰ। ਇਹ ਸਾਨੂੰ ਹੀ ਹੋਈਆਂ ਨੇ ਚੀਜ਼ਾਂ, ਕਿਉਂਕਿ ਅਸੀਂ ਮਿਹਨਤ ਤੋਂ ਭੱਜਦੇ ਹਾਂ, ਮਿਹਨਤ ਤੋਂ। ਮਿਹਨਤ ਤੋਂ ਕਦੀ ਵੀ ਭੱਜੋ ਨਾ, ਅਸੀਂ ਮਿਹਨਤੀ ਬਣੀਏ। ਜਿਹੜੀ ਵੀ ਫੀਲਡ ਹੈ ਉਹਦੇ ਵਿੱਚ ਡਟ ਡਟ ਕੇ ਮਿਹਨਤ ਕਰੋ। ਜਦੋਂ ਮਿਹਨਤ ਕਰੋਗੇ ਨਾ, ਆਮ ਤੌਰ ਤੇ ਟਰੱਕਾਂ ਦੇ ਪਿੱਛੇ ਵੀ ਲਿਖਿਆ ਹੁੰਦਾ ਮਿਹਨਤ ਮੇਰੀ ਰਹਿਮਤ ਤੇਰੀ, ਫਿਰ ਉਹਦੀ ਰਹਿਮਤ ਵਰਤੇਗੀ ਹੀ ਵਰਤੇਗੀ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏ। प्यार नाल सारे फतेह बुलाओ जी। वाहिगुरू जी का खालसा, वाहिगुरू जी की फतेह। गुरु बाबा नानक जी का उच्चारण किया शब्द 1111 अंग दे उत्ते दर्ज। सुनना प्यारे एक बेनती मेरी। आओ अपनी अपनी बेनती करिए बापू जी नूं, कोई रसना मंझी ना रहे। भावना बनाओ गुरु ग्रंथ साहिब के रूप च गुरु रामदास चौंकड़ा मार के बैठे ने, ते अपनी बेनती लाइए बापू जी दे चरणा च। सुनना प्यारे एक बेनती मेरी। पढ़ो। सुनना प्यारे एक बेनती मेरी, एक बेनती मेरी। बोलो एक बेनती मेरी, एक बेनती मेरी। सुनना प्यारे एक बेनती मेरी, एक बेनती मेरी, एक
बेनती मेरी, एक बेनती मेरी, तू निज कर वसेड़ा, तू निज कर वसेड़ा, हौरोल पस मैं तेरी, एक बेनती मेरी, एक बेनती मेरी, सुनना प्यारे, एक बेनती मेरी, एक बेनती मेरी, तू निज कर वसेड़ा, तू निज कर वसेड़ा, हौरोल पस मैं तेरी, एक बेनती मेरी, एक बेनती मेरी, पढ़ो सुनना प्यारे, एक बेनती मेरी, एक बेनती मेरी। गुरु रामदास जी सारे प्यार ना लखन जी धन बाबा, धन खड्डे वालिया बिन अपने ना है कोई न चाहे, बिन अपने ना है कोई न चाहे, क्या कहिए क्या कीजे, क्या कहिए क्या कीजे, अमृत नाम रसन रस रसना, अमृत नाम रसन रस रसना, गुर शब्दी रस पीजे, गुर शब्दी रस पीजे, तू निज कर वसेड़ा, तू निज कर वसेड़ा, हौरोल पस मैं तेरी, एक बेनती मेरी, एक बेनती मेरी, सुनना प्यारे, एक बेनती मेरी, एक बेनती मेरी, सुनना प्यारे, एक बेनती मेरी, एक बेनती मेरी।
नानक लाहा लेकर जाइए, नानक लाहा लेकर जाइए, साची सच पत तेरी, साची सच पत तेरी, तू निज कर बसेड़ा, तू निज कर बसेड़ा, और लिपस में तेरी। एक बेनती मेरी, एक बेनती मेरी, छोड़ना प्यारे, एक बेनती मेरी, एक बेनती मेरी। महाराज एक बेनती सुन लो ना, एक अपने बच्चे की फरियाद सुन लो ना। धन गुरु रामदास जी, इथों ना मंगा किदे कोलों मंगा, ओ खंडे वालिया इथों ना मंगा किदे कोलों मंगा। सुन ले, सुन ले, सुन ले। बिन नावे को संग न साथी, बिन नावे को संग न साथी, आवे जाए कनेरी, नानक लाहा लेकर जाइए, नानक लाहा लेकर जाइए, साची सच पत तेरी, साची सच मत तेरी, तू निज कर बसेड़ा, तू निज कर बसेड़ा, और लिपस में तेरी। एक बेनती मेरी, एक बेनती मेरी, छोड़ना प्यारे, एक बेनती मेरी, एक बेनती मेरी। तू निज कर बसेड़ा, तू निज कर बसेड़ा, और लिपस में तेरी। एक बेनती मेरी, एक बेनती मेरी, छोड़ना
सुहागण माणे दलिया एक देवो रात पुरारी एक बेनंदी मेरी एक बेनंदी मेरी 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 ओ एक बेनंदी मेरी सुनना प्यारे गुरु रामदास एक बेनंदी मेरी सुनो बेनंदिया स्वामी मेरे राम सुनो बेनंदिया स्वामी मेरे राम मोट अपराध परे भी तेरे चेरे राम मोट अपराध परे भी तेरे चेरे राम एक बेनंदी मेरी 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 ओ एक बेनंदी बेनंदी मेरी सुनना प्यारे सुनना सुनना सुन ले सुन ले सुनना मित्र प्यारे नू हाल बुरी दादा कहना दुध बिन रोग रजाइयां दा उडना बदमाशा दे रहना सूल सुरागी खंजर प्याला विंग कसाइयां दा सैना यारन दा सानू सफर चंगा पट केड़िया दा सैना सुनना प्यारे 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 गुरु रामदास बाबा दीप सिंह जी एक बेनंदी मेरी सुनना प्यारे सुनना सुनना प्यारे गुरु रामदास जी सुनना प्यारे एक बेनंदी मेरी धन खंडे वाले एक बेनंदी मेरी फरीदा चित खटोला वाण दुख बिरखों बिछावन लेप एहो हमारा जीवना तू साहिब सच्चे वेख सुनना प्यारे एक बेनंदी मेरी एक बेनंदी मेरी
सुनना प्यारे एक बेनती मेरी, एक बेनती मेरी, एक बेनती मेरी, एक बेनती मेरी। वाहिगुरू 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 सुनना प्यारे एक बेनती मेरी, एक बेनती मंगो। सुनना प्यारे एक बेनती मेरी, एक बेनती मेरी। बोले सोनिहाल सतਿ श्री अकाल। सतਿ श्री अकाल। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੇਵ ਸਿੰਘ। ਕਿਹੜੀ ਬੇਨਤੀ ਪਿਤਾ ਜੀ, ਸਾਡੀ ਆਹ ਬੇਨਤੀ ਪ੍ਰਵਾਨ ਕਰੋ। ਮੈਨੂੰ ਅੱਜ ਕਿਸੇ ਨੇ ਇਹ ਬੜੇ ਪਿਆਰੇ ਬੋਲ ਲਿਖ ਕੇ ਭੇਜੇ। ਆਓ ਪਿਤਾ ਜੀ ਨੂੰ ਬੇਨਤੀ ਕਰ ਲਈਏ, ਕੋਈ ਰਸਨਾ ਮੰਝੀ ਨਾ ਰਹੇ। ਸਾਡੀ ਕਦੇ ਨਾ ਛੱਡਿਓ ਮਾਂ, ਅਸਾਂ ਰੁੱਲ ਜਾਵਾਂਗੇ। ਸਾਡੀ ਕਦੇ ਨਾ ਛੱਡਿਓ ਮਾਂ, ਤੇਰੇ ਬਿਨ ਰੁੱਲ ਜਾਵਾਂਗੇ। ਬੋਲੋ ਸਾਡੀ ਕਦੇ ਨਾ ਛੱਡਿਓ ਮਾਂ, ਤੇਰੇ ਬਿਨ ਰੁੱਲ ਜਾਵਾਂਗੇ। ਸਾਡੀ ਕਦੇ ਨਾ ਛੱਡਿਓ ਮਾਂ, ਤੇਰੇ ਬਿਨ ਰੁੱਲ ਜਾਵਾਂਗੇ। ਮੰਗੋ ਸਾਡੀ ਕਦੇ ਨਾ ਛੱਡਿਓ ਮਾਂ, ਤੇਰੇ ਬਿਨ ਰੁੱਲ ਜਾਵਾਂਗੇ। ਬਾਬਾ ਦੀਪ ਸਿੰਘ ਮੇਰੇ ਪਿਤਾ, ਬਾਬਾ ਦੀਪ ਸਿੰਘ ਮੇਰੇ ਪਿਤਾ, ਤੇਰੇ ਬਿਨ ਰੁੱਲ ਜਾਵਾਂਗੇ। ਸਾਡੀ ਕਦੇ ਨਾ ਛੱਡਿਓ ਮਾਂ, ਤੇਰੇ ਬਿਨ ਰੁੱਲ ਜਾਵਾਂਗੇ। ਸਾਡੀ ਕਦੇ ਨਾ ਛੱਡਿਓ ਮਾਂ, ਤੇਰੇ ਬਿਨ ਰੁੱਲ ਜਾਵਾਂਗੇ। ਬਾਬਾ ਦੀਪ ਸਿੰਘ ਮੇਰੇ ਪਿਤਾ, ਮੰਗੋ ਬਾਬਾ ਦੀਪ ਸਿੰਘ ਮੇਰੇ ਪਿਤਾ, ਤੇਰੇ ਬਿਨ ਰੁੱਲ ਜਾਵਾਂਗੇ। ਸਾਡੀ ਕਦੇ ਨਾ ਛੱਡਿਓ ਮਾਂ, ਤੇਰੇ ਬਿਨ ਰੁੱਲ ਜਾਵਾਂਗੇ। ਸਾਡੀ ਕਦੇ ਨਾ ਛੱਡਿਓ ਮਾਂ, ਤੇਰੇ ਬਿਨ ਰੁੱਲ ਜਾਵਾਂਗੇ। ਗੁਰੂ ਰਾਮਦਾਸ
बाज बच्चियां नूं होर केड़ा पुछदा, प्यो तो बिना कोई पुछदा नहीं जी, सच्ची गल है। चाचे तायां दा रिश्तेदारां दा सत्कार है, पर जो प्यार बाप दे सकदा वो दूजे नहीं दे सकदे। प्यो दी होंद विच बच्चे जो मौजां माण सकदे, दूजे दी होंद च नहीं माण सकदे। ते बाबा तू मेरा बाप है, किवें लिखे बड़ा प्यारे बोल ने। पिता बाज बच्चियां नूं होर केड़ा पुछदा, तेरे बिना लैंदा ना मैं साह कदे सुख दा। अज जे कोई सुख दे साह भी आ रहे ना, बख्शिश तेरी बरत रही है। अज जिस भी मुकाम ते मैं खाना, बापू दीप सिंह तेरे करके आखो धन गुरु रामदास जी, धन गुरु रामदास जी। प्यार ना लखो धन बाबा तेरे बिना लैंदा ना मैं साह कदे सुख दा। जिस साह विच तेरी याद नहीं हो ते दुख है, हर साह विच तेरी याद, आही सब तो बड़ा सुख तू मैनू दिता है। किवें कह दे पढ़े हो। पिता बाज बच्चियां नूं होर केड़ा पुछदा, तेरे बिना लैंदा ना मैं साह कदे सुख दा। मैनू चरना च दे था, मैनू चरना च दे था, तेरे बिन रुल जांगे। मंगो मैनू चरना च दे था, तेरे बिन रुल जांगे। बाबा दीप सिंह मेरे पिता, हो बाबा दीप सिंह मेरे पिता, तेरे बिन रुल जांगे। साडी कदे न छड्डियो बा, तेरे बिन रुल जांगे। साडी कदे न छड्डियो बा, तेरे बिन रुल जांगे। दातिया मैं दुनिया दे जर के, कदी कोई ताना देंदा है ते नकम्मा है, कख नहीं कर सकदा। कदी कोई ताना देंदा, कदी कोई महणे मारदा है, किसे जोगा नहीं। दुनिया ताने देंदी, मैं दुनिया वल वेखदा ते दातिया किते भी कोई ढोई देण नूं तैयार नहीं। सारे ताने मेणे देंदे ने ते दाता जी कृपा करो ना, ये ताने मेणे सुन के मैं मर मर के जीवां किवें जीवां। पल पल ते दुख देंदे ने, जिन्हां नूं मैं अपने कहना मौके ते भी साथ छड़ देंदे ने। पर मेरी तेरे अगे बेनती है, मैं ते फाइल तेरे अगे लाई है। किवें कह रहे पढ़ियो। ताने मेणे दातिया मैं दुनिया दे जर के, जानदा तू दाता किवें जीवा मर मर के। और दुख मैथों जर हुंदे ना, और दुख मैथों जर हुंदे ना, तेरे बिन रुल जांगे। साडी कदे न छड्डियो मां, तेरे बिन रुल जांगे। मंगो साडी कदे न छड्डियो मां, बाबा दीप सिंह मेरे पिता, हो बाबा दीप सिंह मेरे पिता, तेरे बिन रुल जांगे। साडी कदे न छड्डियो बा, तेरे बिन रुल जांगे। साडी कदे न छड्डियो बा, तेरे बिन
जांगे साडी कदे न छड्डियो मां तेरे बिन रुल जांगे मंगो साडी कदे न छड्डियो मां तेरे बिन रुल जांगे बाबा दीप सिंह जी 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 साडी कदे ना साडी कदे ना छड्डियो मां तेरे बिन रुल जांगे साडी कदे न छड्डियो मां तेरे बिन रुल जांगे साडी कदे न छड्डियो मां तेरे बिन रुल जांगे तेरे बिन साडी कदे न छड्डियो मां तेरे बिन रुल जांगे साडी कदे न छड्डियो मां तेरे बिन रुल जांगे वड्डी मंग अज मंगी आपां बाबा जी साडी कदी बाह ना छड्डियो अपनी किरपा दृष्टि साडे सारियां दे उत्ते बना के रखियो गुरु किरपा करे कीर्तन दी समाप्ति 3 दिन अमृत वेला 3:45 तो 5:30 आयो दसां नूं नाल लैके पहले प्रोग्राम बना रहे सां बाहर करांगे पर मौसम इहो जिहा भावें शैड पिया तां भी वाछड़ वगैरह आ सकदी करांगे अंदर बाहर टीवी लगा देंगे विछाई भी बाहर हो जाएगी समय तो पहले आ जाओ तां जो अगे अगे बह सको तो 4:45 तो 5:30 बजे तक 3 दिन 15 16 17 आके लाहा लैना शहर दियां संगतां आउण वालियां जां जेड़े बाहरों आए ने चाटीमिंट चौंक तो जो 2:45 बजे 3 दिन गड्डियां चलणगियां 98 765 25 887 नंबर है उस नंबर ते संपर्क कर लेना 2:45 बजे ठीक गड्डियां चलणगियां जिहड़ियां इत्थे लैके आउणगियां ते फिर वापसी उत्थे छड्ड भी देणगियां बाकी दूरों नेड़ों जिहड़े चल के आए गुरु रामदास बाबा दीप सिंह तुहाडीआं झोलियां भरन जिहड़ियां संगतां घरां 'च बैठियां उन्हां नूं भी खाली ना मोड़न सब दीआं हाज़रियां अपने चरनां विच लाउण सेवावां बारे तुहानूं पता ही है मैं संगत नूं ते बापू नूं इहो ही कह सकदा साडी कदे ना छड्डिओ बां तेरे बिन रुल जांगे तुसीं हुण तक बां फड़ी है अगाम ही फड़ी रखिओ हर काम विच तुहाडी सपोर्ट दी लोड़ है बस आही मैं मंगदा गुरु कृपा करे वाहिगुरु जी का खालसा वाहिगुरु जी की फतेह।